ਜੀ ਅੱਜ ਅਸੀਂ ਇੱਥੇ ਆਏ ਹਾਂ ਲਾਹੌਰ ਦੇ ਵਿੱਚ ਸਰਦਾਰ ਗੁਰਚਰਨ ਸਿੰਘ ਸਾਹਿਬ ਨੂੰ ਲੈ ਕੇ ਆਪਣੇ ਨਾਲ ਲਾਹੌਰ ਦੀ ਤਾਰੀਖ ਤੇ ਸਕਾਫਤ ਦਾ ਜਿਹੜਾ ਮਰਕਜ਼ ਆ ਲਾਹੌਰ ਦੇ ਵਿੱਚ। ਉੱਦਾਂ ਤੇ ਇੱਕ ਦੋ ਹੋਰ ਮਿਊਜ਼ੀਅਮ ਹੈਗੇ ਆ, ਪਰ ਜਿਹੜਾ ਅਸਲ ਮਰਕਜ਼ ਆ ਅੱਜ ਵੀ ਲਾਹੌਰ ਦੀ ਤਾਰੀਖ ਤੇ ਸਕਾਫਤ, ਜਿੱਥੇ ਅਸਲ ਰਹਿਤਨ ਲਾਹੌਰ ਦੀ ਮਿਲਦੀ ਆ, ਲਾਹੌਰ ਦਾ ਅਸਲ ਜਿਹੜਾ ਰਹਿਣ ਸਹਿਣ ਸੀ ਉਹ ਮਿਲਦਾ, ਉਹ ਹੈ ਫਕੀਰ ਖਾਨਾ ਮਿਊਜ਼ੀਅਮ। ਫਕੀਰ ਖਾਨਦਾਨ ਬਹੁਤ ਵੱਡਾ ਖਾਨਦਾਨ ਹੈ ਲਾਹੌਰ ਦਾ, ਅਗਰਚੇ ਮਸ਼ਹੂਰ ਤੇ ਰਣਜੀਤ ਸਿੰਘ ਦੀ ਵਜ੍ਹਾ ਤੋਂ ਆ, ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ ਆਜ਼ਮ ਹੋਣ ਦੀ ਵਜ੍ਹਾ ਤੋਂ, ਪਰ ਇਹਨਾਂ ਦੀ ਜਿਹੜੀ ਤਾਰੀਖ ਆ ਉਸ ਤੋਂ ਵੀ ਬਹੁਤ ਪੁਰਾਣੀ ਆ, ਉਸ ਤੋਂ ਬਹੁਤ ਪਹਿਲੇ ਦੇ ਆ। ਤੇ ਇੱਥੇ ਜਿਹੜੇ ਥਾਂ 'ਚ ਅਸੀਂ ਬੈਠੇ ਆ ਇਹ ਹੈ ਫਕੀਰ ਖਾਨਾ ਮਿਊਜ਼ੀਅਮ, ਜਿਹੜਾ ਰਾਜਾ ਟੋਡਰਮਲ ਦੀ ਹਵੇਲੀ ਸੀ। ਬੇਸਿਕਲੀ ਇਹ ਅਕਬਰ ਦੇ ਦੌਰ ਦੀ ਆ, ਜਿਹੜੀ ਹੁੰਦੀ ਹੋਈ ਫਿਰ ਫਕੀਰ ਖਾਨਦਾਨ ਕੋਲ ਪਹੁੰਚੀ ਔਰ ਹਾਲੇ ਤੱਕ ਉਹਨਾਂ ਨੇ ਉਹਨੂੰ ਉਹਦੀ ਅਸਲ ਸ਼ਕਲ 'ਚ ਕਾਇਮ ਰੱਖਿਆ ਹੋਇਆ। ਤੇ ਫਕੀਰ ਸੈਫੁਦੀਨ ਸਾਹਿਬ ਸਿਰਫ ਇੱਥੇ ਦੇ ਮਾਲਕ ਹੀ ਨਹੀਂ ਜਾਂ ਕਸਟੋਡੀਅਨ ਹੀ ਨਹੀਂ, ਬਲਕਿ ਆਪ ਵੀ ਇੱਕ ਤਾਰੀਖ ਆ, ਆਪਣੇ ਅੰਦਰ ਇੱਕ ਪੂਰੀ ਹਿਸਟਰੀ ਰੱਖਦੇ ਆ। ਉਹਨਾਂ ਦਾ ਬੋਲਣ ਚੱਲਣ, ਉਹਨਾਂ ਦਾ ਜ਼ੇਨ, ਉਹਨਾਂ ਦਾ ਜਿਹੜਾ ਵੀ ਅੱਜ ਤੱਕ ਤਾਰੀਖ ਦੇ ਉੱਤੇ ਨਜ਼ਰ ਆ, ਉਹ ਸਾਰੀ ਦੇਖਣ ਲਈ ਅਸੀਂ ਅੱਜ ਸਰਦਾਰ ਗੁਰਚਰਨ ਸਿੰਘ ਸਾਹਿਬ ਦੇ ਨਾਲ ਇੱਥੇ ਆਏ ਹਾਂ। ਤੇ ਸਰਦਾਰ ਸਾਹਿਬ ਅੱਜ ਉਹਨਾਂ ਦੇ ਨਾਲ ਗੁਫ਼ਤਗੂ ਕਰਨਗੇ ਤੇ ਉਹ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਇੱਥੇ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਬਾਹਰ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਅੱਜ ਅਸੀਂ ਲਾਹੌਰ ਦੇ ਵਿੱਚ ਫਕੀਰ ਖਾਨੇ ਦੇ ਵਿੱਚ ਆਏ ਹਾਂ, ਜਿੱਥੇ ਕਿ ਇੱਕ ਭੰਡਾਰ ਪਿਆ ਸਿੱਖਾਂ ਦਾ। ਭਾਈ ਸਾਹਿਬ ਉਹਨਾਂ ਨੇ ਪੂਰਾ ਸੰਭਾਲ ਕੇ ਰੱਖਿਆ। ਟੋਡਰਮਲ ਦੀ ਜਿਹੜੀ ਹਵੇਲੀ ਆ ਉਹ ਬਹੁਤ ਹੀ ਉਸੇ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਆ। ਆਓ ਆਪ ਜੀ ਨੂੰ ਦਿਖਾਉਂਦੇ ਆ ਕਿ ਇਹ ਦੇਖੋ ਹਵੇਲੀ, ਤੇ ਅੰਦਰ ਜਿਹੜਾ ਹੈ ਅੰਦਰ ਦੇ ਵਿੱਚ ਅੰਦਰ ਬੜਾ ਹੀ ਇਹਨਾਂ ਨੇ ਮਿਊਜ਼ੀਅਮ ਬਣਾਇਆ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਤਰ ਪਏ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਹਿਸਟਰੀ ਆ। ਆਓ ਆਪਾਂ ਭਾਈ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹ ਦੱਸਣਗੇ ਆਪ ਜੀ ਨੂੰ ਕਿ ਇਹਨਾਂ ਕੋਲ ਬੜੀ ਫਿਲਾਸਫੀ ਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬੜੇ ਹੀ ਆਸ਼ਿਕ ਨੇ। ਇਹ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੀ ਕਰਨਗੇ। ਹਾਂਜੀ, ਮੇਰਾ ਨਾਮ ਫਕੀਰ ਸੈਫੁਦੀਨ ਹੈ ਤੇ ਮੈਂ ਪੰਜਵੀਂ ਨਸਲ ਹਾਂ ਜਨਾਬ, ਬਲਕਿ ਛठी ਨਸਲ ਹੈ ਫਕੀਰ ਸੀ ਗੁਲਾਮ ਮੁਹੀਉਦੀਨ ਨੌਸ਼ਾਸਾਨੀ ਰਹਿਮਤੁल्लाह अलैह ਦੀ। ਫਕੀਰ ਸੈयद ਨੌਸ਼ਾਸਾਨੀ ਜਿਹੜੇ ਸਨ, ਗੁਲਾਮ ਮੁਹੀਉਦੀਨ ਜਿਹੜੇ ਸਨ, ਇਹਨਾਂ ਨੇ ਪ੍ਰੈਡਿਕਸ਼ਨ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਦੀ। ਹਾਂਜੀ, ਇਹ ਸੂਫੀ ਸਨ, ਅੱਲਾਹ ਤਾਲਾ ਇੱਕ ਬੜੇ ਵੱਡੇ ਹਕੀਮ ਸਨ, ਸੂਫੀ ਸਨ ਤੇ ਬੜੇ ਅੱਲਾਹ ਵਾਲੇ ਲੋਕ ਸਨ। ਤੇ ਉਹ ਜਿਹੜੀ ਪ੍ਰੈਡਿਕਸ਼ਨ ਇਹਨਾਂ ਨੇ ਕੀਤੀ ਸੀ ਕਿ ਜਨਾਬ ਪੰਜਾਬ ਵਿੱਚ ਹੁਣ ਅਮਨ ਹੋਏਗਾ ਤੇ ਅਮਨ ਰਣਜੀਤ ਸਿੰਘ ਦੇ ਜ਼ਰੀਏ ਹੋਏਗਾ, ਰਣਜੀਤ ਨਾਂ ਹੋਏਗਾ ਜਿਹੜਾ। ਹਾਂਜੀ, ਇਹ ਪ੍ਰੈਡਿਕਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਆਉਣ ਤੋਂ 3-4 ਸਾਲ ਪਹਿਲੇ ਦੀ ਪ੍ਰੈਡਿਕਸ਼ਨ। ਦੈਨ ਲਾਹੌਰ ਦੇ ਲੋਕਾਂ ਨੇ ਮਹਾਰਾਜ ਨੂੰ ਖਤ ਲਿਖ ਕੇ ਬੁਲਾਇਆ। ਬੜੀ ਅਜੀਬ ਜਿਹੀ ਗੱਲ ਹੈ ਕਿ ਤਾਰੀਖ ਜਿਹੜੀ ਹੈ, ਤਾਰੀਖ ਇਸ ਤਰ੍ਹਾਂ ਦੀ ਹੈ ਕਿ ਲਾਹੌਰ ਦੇ ਲੋਕਾਂ ਨੇ 70 ਸਾਲ ਅਫਗਾਨੀਆਂ ਦੇ ਹਮਲੇ ਤੇ ਉਹਨਾਂ ਦੇ ਜ਼ੁਲਮ ਬਰਦਾਸ਼ਤ ਕੀਤੇ। 70 ਸਾਲ ਤੱਕ 70 ਸਾਲ ਲਾਹੌਰ ਦਾ ਕੋਈ ਪੁਰਸਾਨੇ ਹਾਲ ਨਹੀਂ ਸੀ। ਤੇ ਅਬਦਾਲੀ ਆਏ, ਮੁਗਲ ਆਏ, ਇਰਾਨੀਅਨ ਆਏ, ਜਿਹਨਾਂ ਨੇ ਲਾਹੌਰ ਨੂੰ ਲੁੱਟਿਆ। ਜੀ ਅਬਦਾਲੀ, ਮੈਂ ਤੇ ਗੱਲ ਕਰ ਰਿਹਾ ਜੀ ਡਾਊਨਫਾਲ ਆਫ ਮੁਗਲ ਅੰਪਾਇਰ ਤੋਂ ਬਾਅਦ 1730 ਤੋਂ ਨਾਦਰ ਸ਼ਾਹ ਦੁਰਾਨੀ ਦਾ ਹਮਲਾ, ਪਾਨੀਪਤ ਦੀ ਤੀਸਰੀ ਜੰਗ, ਹਾਂਜੀ, ਦਿੱਲੀ ਤੱਕ ਪਹੁੰਚਿਆ। ਦਿੱਲੀ ਤੋਂ ਤਖਤੇ ਤਾਊਸ ਤੋਂ ਨੇ ਖੋਇਆ, ਬਹੁਤ ਸਾਰਾ ਜਵਹਰਾਤ, ਪੈਸਾ, ਦੌਲਤ ਲੁੱਟ ਕੇ ਵਾਪਸ ਜਾ ਰਿਹਾ ਤੇ ਵਾਪਸ ਜਾਂਦੇ ਜਾਂਦੇ ਗੋਲਡਨ ਟੈਂਪਲ ਨੂੰ ਬਾਰੂਦ ਨਾਲ ਉਡਾਉਂਦਾ ਹੈ। ਵਾਹ। ਵੀ ਗੋਟ ਟੂ ਰਿਅਲਾਈਜ਼ ਦਿਸ ਥਿੰਗ। ਵੈਸੇ ਤੇ ਮੁਸਲਮਾਨ, ਮੈਂ ਸੋਚਣਾ ਇੱਕ ਚੀਜ਼, ਕੋਈ ਮੇਰੇ ਮੱਕੇ ਜਾਂ ਮਦੀਨੇ ਨੂੰ ਬਾਰੂਦ ਨਾਲ ਉਡਾਏਗਾ ਤੇ ਮੇਰਾ ਅੰਦਰੋਂ ਕੀ ਹਾਲ ਹੋਏਗਾ। ਉਹੀ ਜਜ਼ਬਾਤ 17th ਸੈਂਚੁਰੀ ਦੇ ਵਿੱਚ ਨਾਦਰ ਸ਼ਾਹ ਦੁਰਾਨੀ ਤੇ ਇਹਨਾਂ ਹਾਕਮਾਂ ਦੇ ਖਿਲਾਫ ਪੰਜਾਬ ਦੇ ਵਾਸੀਆਂ ਦੇ ਸਨ, ਜਿਹੜੇ ਅੱਜ ਅਸੀਂ ਸੋਚਦੇ ਹਾਂ ਕਿ ਯਾਰ ਇਸ ਤਰ੍ਹਾਂ ਹੋਏ ਤਾਂ ਅਸੀਂ ਕੀ ਕਰਾਂਗੇ। ਇਹਦੇ ਕੋਈ ਸ਼ੱਕ ਨਹੀਂ, ਉਹਨਾਂ ਦੇ ਜ਼ੁਲਮ ਤੇ ਉਹਨਾਂ ਦੇ ਜ਼ੁਲਮ ਦੇ ਅੰਬਾਰਾਂ ਦਾ ਕੋਈ ਹਿਸਾਬ ਨਹੀਂ। ਪੰਜਾਬ ਵਿੱਚ ਬੇਸ਼ੁਮਾਰ ਸੂਰਮਾ ਗੁਜ਼ਰੇ ਨੇ। ਅਨਫੋਰਚੂਨੇਟਲੀ ਮੈਂ ਹੁਣੇ ਤੁਹਾਡੇ ਨਾਲ ਪਹਿਲੇ ਵੀ ਆਫ ਕੈਮਰਾ ਗੱਲ ਕੀਤੀ ਸੀ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਮੈਮਰੀ ਸਾਈਟ ਕੀਤਾ ਗਿਆ। ਖਾਸ ਤੌਰ ਤੇ ਇਸ
ਦਿਸ ਪਾਰਟ ਆਫ ਦੀ ਪੰਜਾਬ। ਅਸੀਂ ਆਪਣੀ ਜ਼ਬਾਨ ਤੋਂ ਵੀ ਕੱਟੇ ਗਏ ਹਾਂ। ਪਰ ਜਿਸ ਵੇਲੇ ਅਸੀਂ ਸਿੱਖ ਕਮਿਊਨਿਟੀ ਨੂੰ ਦੇਖਦੇ ਹਾਂ, ਸਾਨੂੰ ਇੱਕ ਬੜੀ ਤਕਫੀਅਤ ਮਿਲਦੀ ਹੈ ਕਿ ਉਹਨਾਂ ਦਾ ਤਾਲੁਕ ਆਪਣੀ ਮਾਂ ਬੋਲੀ ਨਾਲ ਬੜਾ ਹੀ ਗਹਿਰਾ ਹੈ। ਬਟ ਅਨਫੋਰਚੂਨੇਟਲੀ ਸਾਡੇ ਇਸ ਪੰਜਾਬ ਵਿੱਚ ਅਸੀਂ ਮਾਂ ਬੋਲੀ ਤੋਂ ਪਿੱਛੇ ਚੱਲਦੇ ਪਿੱਛੇ ਹਟ ਗਏ। ਨਾਓ ਵੀ ਸਟਾਰਟ ਡੂ ਰਿਅਲਾਈਜ਼ਿੰਗ ਦਿਸ ਕਿ ਯਾਰ ਇਹ ਜਿਹੜੇ ਸਾਡੇ ਨਾਲ ਹੋਇਆ ਹੈ, ਇਹ ਸਾਨੂੰ ਕੱਖ ਦਾ ਨਹੀਂ ਛੱਡੇਗਾ, ਕਿਧਰੀ ਦਾ ਨਹੀਂ ਛੱਡੇਗਾ। ਵੀ ਹੈਵ ਟੂ ਕਮ ਬੈਕ ਟੂ ਆਰ ਰੂਟਸ ਐਂਡ ਦਿਸ ਇਜ਼ ਸਮਥਿੰਗ ਵੈਰੀ ਇੰਪੋਰਟੈਂਟ। ਮੇਰੀ ਕੁਝ ਕਾਵਿਸ਼ਾਂ, ਕੁਝ ਕੋਸ਼ਿਸ਼ਾਂ, ਕੁਝ ਗੁਫ਼ਤਗੂ, ਕੁਝ ਚੀਜ਼ਾਂ ਇਸ ਮੌਜੂ ਤੇ ਵੀ ਨੇ। ਲੱਭੋ ਲੁਬਾਵ ਹੈ ਜੇ ਕਿ ਫਕੀਰ ਖਾਨਾ ਪੰਜਾਬ ਦਾ ਇੱਕ ਛੋਟਾ ਜਿਹਾ ਨੁਮਾਇੰਦਾ ਜਿਹਾ ਇਦਾਰਾ ਹੈ, ਮਗਰ ਸਾਡੇ ਇੰਪੈਕਟਸ ਪੂਰੀ ਦੁਨੀਆ 'ਚ ਨੇ। ਬਿਕੋਜ਼ ਜੋ ਤਾਲੀਮ, ਜੋ ਇਲਮ, ਜੋ ਹਿਸਟਰੀ ਮੇਰੇ ਬਜ਼ੁਰਗਾਂ ਤੋਂ ਚਲਦੇ ਮੇਰੇ ਸਾਡੇ ਤੱਕ ਪਹੁੰਚੀ ਹੈ, ਉਹ ਬੜੀ ਪਿਓਰ ਤੇ ਬੜੀ ਖੂਬਸੂਰਤ ਹੈ। ਉਹਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਫਲਸਫਾ ਸਾਨੂੰ ਮਿਲਦਾ ਹੈ ਕਿ ਲਵ ਫॉर द ਇਸ ਮਿੱਟੀ ਦੇ ਨਾਲ ਜਿਹੜਾ ਪਿਆਰ, ਆਪਣੀ ਤਾਰੀਖ ਨਾਲ ਜਿਹੜੀ ਤਾਲੁਕ ਹੈ, ਉਹ ਅਸੀਂ ਕਾਇਮ ਰੱਖਿਆ। ਜ਼ਰੂਰਤ ਸੈਮਰ ਦੀ ਸੀ ਬਾਅਦ ਜਿਸਲੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤਸ਼ਰੀਫ ਲਾਏ, ਜਿਨ੍ਹਾਂ ਦੀ ਉਮਰ ਸਿਰਫ 19 ਸਾਲ ਸੀ। ਹੁਣ ਜਸਟ ਇਮੇਜਿਨ 19 ਸਾਲ ਦਾ ਬੱਚਾ ਜਾਂ 19 ਸਾਲ ਦਾ ਨੌਜਵਾਨ ਕੀ ਹੋ ਸਕਦਾ ਹੈ। ਤੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਈ ਮਹਾਰਾਜਾ ਰਣਜੀਤ ਸਿੰਘ, ਉਸ ਲਈ ਹੋਰ ਵੀ ਬੜੀਆਂ ਮਿਸਲਾਂ ਸਨ, ਬੜੀਆਂ ਹਸਤੀਆਂ ਸੀ, ਬੜੀਆਂ ਹਸਤੀਆਂ ਸਨ। ਵਾਈ ਦੇ ਚੂਜ਼ ਲਾਹੌਰੀਆਂ ਨੇ ਉਹਨੂੰ ਕਿਉਂ ਚੂਜ਼ ਕੀਤਾ? ਉਹਦੇ ਵਿੱਚ 3 ਬੜੀ ਕਮਾਲ ਕੁਆਲਿਟੀਆਂ ਸਨ। ਕੁਆਲਿਟੀ ਸੀ। ਇਹ ਅੱਜ ਦਾ ਦੌਰ ਨਹੀਂ ਜੀ। ਅੱਜ ਤੁਸੀਂ 버ਗਰ ਖਾਓ ਤੇ ਉਹਨੂੰ ਪੋਸਟ ਕਰ ਦਿਓ ਤੇ ਪੂਰੀ ਦੁਨੀਆ ਹੀ ਪਤਾ ਲੱਗ ਜਾਂਦਾ ਕਿ ਜੀ ਤੁਸੀਂ ਉਸ ਜ਼ਮਾਨੇ ਦੇ ਵਿੱਚ ਨੇਕਨਾਮੀ ਹੋਣਾ ਇੱਕ ਬੜੀ ਵੱਡੀ ਗੱਲ ਸੀ। ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਸ ਵੇਲੇ ਨੇਕਨਾਮੀ ਦੀ ਗੱਲ ਹੋ ਰਹੀ ਹੈ, ਕੀ ਸੀ ਕਿ ਇਹ ਜਿਹੜਾ ਮੁੰਡਾ ਹੈ, ਇਜ਼ ਗੋਟ ਅ ਵਾਈਡ ਹੈਡ ਔਨ ਹਿਸ ਸ਼ੋਲਡਰ। ਇਹ ਬੜਾ ਸੋਚ ਸਮਝ ਕੇ ਆਪਣੇ ਫੈਸਲੇ ਕਰਦਾ ਹੈ। ਉਹ ਕਹਿੰਦੇ ਨੇ ਉਹ ਟੋਟਲੀ ਅਨਪੜ੍ਹ ਸੀ। ਬਿਲਕੁਲ ਟੋਟਲੀ ਅਨਪੜ੍ਹ ਸੀ। ਅਨਪੜ੍ਹ ਹੋਣਾ ਮੇਣਾ ਨਹੀਂ ਸਰਕਾਰ, ਅਨਪੜ੍ਹ ਹੋਣਾ ਮੇਰਾ ਨਹੀਂ, ਜਾਹਿਲ ਹੋਣਾ ਮੇਣਾ ਹੈ।